ਕੀ ਹਾਲ ਚਾਲ ਬਾਬੇ ਤਗੜੇ ਹੋ ਸਾਰੇ। ਅੱਜ ਅਫਤਾਰੀ ਵਾਸਤੇ ਸੱਦਿਆ ਸਾਨੂੰ ਭਰਾ ਵਕਾਰ ਭਿੰਡਰ ਨੇ ਤੇ ਉਹਦੇ ਡੇਰੇ ਮੈਂ ਖੜਾ ਤੇ ਅੱਗੋਂ ਇੱਥੇ ਪੁੱਜੇ ਆ ਤਾਂ ਪਤਾ ਲੱਗਾ ਕਿ ਚੋਰ ਸਾਹਿਬ ਹੋਰੀ ਡੇਰਾ ਸ਼ੁਰੂ ਕਰਾਉਣ ਲੱਗਿਆ ਤੇ ਮਿਸਤਰੀ ਆਏ ਹੋਏ ਆ ਤੇ ਮਿਸਤਰੀਆਂ ਨੇ ਹੁਣ ਇਹਨਾਂ ਦਾ ਨੀਆਂ ਛੀਆਂ ਦੀਆਂ ਨਿਸ਼ਾਨੀਆਂ ਲਾਉਣੀਆਂ ਚੂਨੇ ਦੇ ਨਾਲ। 40 ਫੁੱਟ ਮੱਛਾ ਵੇਖ ਲੈਨੇ ਆ ਜਿਹਦਾ ਤੁਹਾਨੂੰ ਦੱਸ ਵੇਖ ਲਓ। ਚੋਰੀ ਕਿੰਨੇ ਕਮਰੇ ਗਿਲ ਸਾਹਿਬ ਸੁਣਾਓ ਕੀ ਹਾਲ ਹੈ? ਠੀਕ ਠਾਕ ਹੋ? ਮੈਂ ਕਿਹਾ ਭਿੰਡਰ ਸਾਹਿਬ ਮੈਂ ਕਿਹਾ ਤਾਂ ਕਰਕੇ ਦੇਬੀ ਨੂੰ ਸੱਦਿਆ ਨੇ ਕਿ ਸਿਆਣੇ ਬੰਦੇ ਤੋਂ ਨਾ ਨੀਂਹ ਪੱਥਰ ਰਹਾਉਣੇ। ਨੀਂਹ ਪੱਥਰ ਮੈਂ ਦਿਹਾੜ ਤੋਂ ਰਖਾਇਆ ਸੀ ਤੇ ਮੇਰਾ ਹਾਲ ਤੱਕ ਪੂਰਾ ਨਹੀਂ ਹੋਇਆ। ਚੋਰੀ ਇਹਨੇ ਪਹਿਲੀ ਏਟ ਸਾਡੇ ਇੱਧਰ ਤੋਂ ਰਖਾਈ ਤੇ ਹਾਲ ਤੱਕ ਪੂਰਾ ਨਹੀਂ ਹੋਇਆ। ਇਹਨੂੰ ਰੋਟੀ ਖਵਾ ਕੇ ਫਿਰ ਕੱਢਣ ਵਾਲੀ ਗੱਲ ਕਰ। ਕੱਢਣ ਵਾਲੀ ਗੱਲ ਕਰਨੀ। 40 ਫੁੱਟ 40 ਬਾਈ 50 ਹੈਲੋ ਮੈਨੂੰ ਪੁੱਛ ਲਓ ਆਪ ਦੱਸੋ ਤੁਸੀਂ ਕੀ ਬਣ ਰਿਹਾ? ਇਹ ਭਾਈ ਜਾਨ ਇੱਥੇ ਬਣਾਉਣ ਲੱਗੇ ਆ ਆਪਾਂ ਬਹਿਣ ਉੱਠਣ ਵਾਸਤੇ ਥਾਂ ਜਿਹੜੇ ਆਪਣੇ ਕੋਲ ਮਹਿਮਾਨ ਆਉਂਦੇ ਨੇ। ਆ ਦੇਬੀ ਤੇ ਨੇ ਕਾਫੀ ਬੰਦੇ ਕਹਿੰਦੇ ਸੀ ਭਾਈ ਜਗ੍ਹਾ ਬਣਾ ਲਓ ਬਹਿਣ ਉੱਠਣ ਵਾਸਤੇ, ਜਗ੍ਹਾ ਬਣਾ ਲਓ ਬਹਿਣ ਉੱਠਣ ਵਾਸਤੇ। ਤੇ ਅਸੀਂ ਕਿਹਾ ਚਲੋ ਜੀ ਬਣਾਉਂਦੇ ਆ ਜਗ੍ਹਾ ਤੇ ਆਪਾਂ ਇੱਥੇ ਬਣਾਉਣ ਲੱਗੇ ਆਪਣੀ ਬਹਿਣ ਉੱਠਣ ਵਾਸਤੇ ਜਗ੍ਹਾ। ਓਕੇ ਇਹਦੀ 40 ਫੁੱਟ ਲੰਬਾਈ ਆ ਤੇ 50 ਫੁੱਟ ਚੌੜਾਈ ਆ। ਜਿਹੜੀ ਜਗ੍ਹਾ ਦੀ ਆਪਾਂ ਛਟਾਈ ਕਰਨੀ ਆ 50 ਫੁੱਟ ਚੌੜਾਈ ਹੈ। ਹਾਂ ਮਤਲਬ ਇਹਦਾ ਫਰੰਟ ਚੌੜਾ ਹੈ ਠੀਕ ਹੈ ਤੇ 40 ਫੁੱਟ ਲੰਬਾ ਹੈ। 40 ਫੁੱਟ ਲੰਬਾਈ ਜਿਹਦੀ ਛਤਾ ਕਰਨੀ ਹੈ ਉਹਦੇ ਅੱਗੇ ਜਿਹੜਾ ਜਗ੍ਹਾ ਬਚਦੀ ਆ ਲੋਨ 35 ਫੁੱਟ ਲੰਬਾਈ ਤੇ 50 ਫੁੱਟ ਚੌੜਾਈ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਆਪਾਂ ਬਣਾਉਣਾ ਇੱਕ ਸਾਈਡ ਤੇ ਲੰਗਰ ਖਾਨਾ ਜਿੱਥੇ ਬਹਿ ਖਾਣਾ ਸ਼ਾਨਾ ਖਾਣਾ ਤੇ ਮਜਲਸ ਇੱਕ ਸਾਈਡ ਤੇ ਆਪਾਂ ਬਣਾਣੀ ਮਸਜਿਦ ਤੇ ਅੱਗੇ ਪੌਦੇ ਸ਼ੋਦੇ ਲਾ ਕੇ ਲੋਨ ਤੇ ਗਰਾਜ ਉਸ ਜਗ੍ਹਾ 'ਚ। ਬਸ ਇਹੀ ਉਹ ਲਾਮਾ ਮੁੱਕ ਜਾਏਗਾ ਨਾ ਜਿਹੜਾ ਕਹਿੰਦੇ ਡੰਗਰਾਂ ਵਾਲੇ ਵਾਲੇ 'ਚ ਭਾ ਛੱਡਦੇ ਹਨਾ। ਪਿਆ ਹਲੇ ਵੀ ਫੇਰ ਡੰਗਰ ਨਾਲ ਲੱਗਦੇ ਨੇ ਤੇ ਫੇਰ ਇਹ ਚ ਡੰਗਰਾਂ 'ਚ ਵੀ ਨਿਕਲ ਸਕਦੇ ਨਾ ਡੰਗਰ ਸਾਡੇ 'ਚੋਂ ਨਿਕਲਦੇ। ਹੋਰ ਕਰਨ ਲੱਗਾ ਮੈਂ ਕਿਹਾ ਦੇਬੀ ਨੇ ਡੇਰਾ ਬਣਾਇਆ ਨਾ ਕਹਿੰਦੇ ਕਿਸੇ ਸਿਆਣੇ ਬੰਦੇ ਕੋਲ ਹੁੰਦੇ ਜਿਹੜੇ ਨਾ ਪਹਿਲੀ ਏਟ ਰਹਾਓ ਕਹਿੰਦੇ ਮੇਰੇ ਕੋਲ ਰਹਾਈ ਕਹਿੰਦਾ ਹਲੇ ਤੱਕ ਜਿਹੜਾ ਉਹ ਡੇਰਾ ਪੂਰਾ ਨਹੀਂ ਹੁੰਦਾ ਤੇ ਬਸ ਤੁਸੀਂ ਰੋਟੀ ਛੋਟੀ ਖਾਓ ਤੇ ਨਿਕਲੋ ਅਸੀਂ ਆਪਣੇ ਅੱਬੇ ਕੋਲ ਹੀ ਰਖਾਵਾਂਗੇ। ਜਿਹਨੇ ਪੈਸੇ ਲਾਣੇ ਨੇ ਅਸੀਂ ਉਹਦੇ ਕੋਲ ਹੀ ਰਖਾਵਾਂਗੇ। ਉਹ ਤਾਂ ਰਖਾਉਣੀ ਹੈ ਕਿ ਗਿੱਲ ਕੋ ਰਖਾ ਕੇ ਤੇ ਫਿਰ ਸਿਆਪੇ ਨੂੰ ਪੈ ਰਹੀ ਹੈ। ਆਹੋ ਮੈਂ ਟੋਪੀ ਰੱਖੀ ਫਿਰਦਾ ਕਿ ਉਹ ਮੇਰੇ ਮਿਸਤਰੀ ਨੱਸ ਗਿਆ ਹੈ ਕਿ ਨਹੀਂ। ਇਹ ਮਿਸਤਰੀ ਵਕਾਰ ਵਾਲੇ ਮਿਸਤਰੀ ਜਿਹੜੇ ਨੇ ਮੈਨੂੰ ਮਿਸਤਰੀ ਵਧੀਆ ਲੱਗਦੇ ਇਹਨਾਂ ਨਾਲ ਗਾਂਡਾ ਗੋਟਾ ਮਾਰਾਂਗੇ। ਹਾਂ ਕੀ ਪਤਾ ਆਪਣੇ ਦੋ ਕੋਲੇ ਰਹਾ ਲਵੇ ਇੱਟ ਸਾਡੇ ਕੋਲ ਚੋਰੀ ਆ ਗਿਆ ਸਾਨੂੰ ਮੱਝਾਂ ਮੂੰਹ ਚ ਪਾ ਕੇ ਨਾ ਸਲਾਮੁਅਲੈਕੁਮ ਗਾਇਸ ਮੈਂ ਵਕਾਰ ਭਿੰਡਰ ਕੋ ਅਫਤਾਰੀ ਕਰਾਂਗਾ। ਸ਼ਰਮ ਕਰ ਚੋਰੀ ਮੈਨੂੰ ਇਹ ਦੱਸ ਉਹ ਝੋਟਾ ਕਿਤੇ ਨੱਕ ਚ ਨਿਕਲ ਪਾਈ ਹੈ? ਹਾਂਜੀ ਹੈ ਹਾਂਜੀ ਸਾਨ ਹੈ ਸਾਨ। ਇਹ ਕੱਲ ਪਰਸੋਂ ਜੀ ਦੀ ਵੀਡੀਓ ਆਈ ਹੋਈ ਸੀ ਉਹੀ ਹੈ? ਹਾਂਜੀ ਇਹ ਨਵਾਂ ਲਿਆਂਦਾ ਕਿ ਤੋੜ ਮੰਡੀ ਦੇ ਵਿੱਚ ਉਹ ਦਿਨ ਮੈਂ ਵੇਖਿਆ ਵਲੌਗ ਉਹਦੇ ਵਿੱਚ ਸੀ। 5 ਲੱਖ ਤੇ 65,000 ਦਾ ਇਹਦਾ ਠਾਕ ਹੋਵਾ ਨਾ ਕੋਈ ਨਾ ਬੈਠਾ ਰਹਿਣ ਦੇ ਉਹਦਾ ਵੀ ਰੋਜ਼ਾ ਹੋਣਾ ਵਿਚਾਰੇ ਦਾ। ਨਹੀਂ ਇਹ ਸਵੇਰ ਦੇ ਪੱਟੇ ਖਾਣ ਦੇ ਹਿਸਾਬ ਲਾ ਲਿਆ ਪੁੱਛਿਆ ਨੇ ਸਾਨੂੰ ਵੀ ਨਹੀਂ। ਆਹ ਪੁੱਛਿਆ ਸਾਨੂੰ ਵੀ ਨਹੀਂ ਤੇ ਪੁੱਛਿਆ ਇਹਨਾਂ ਨੂੰ ਵੀ ਨਹੀਂ ਨਹੀਂ ਵਕਾਰ ਦਾ ਤਾਂ ਰੋਜ਼ਾ ਹੀ ਹੋਣਾ। ਮੇਰਾ ਰੋਜ਼ਾ ਅਲਹਮਦੁਲਿਲਾ ਭਾਈ ਸਾਰੇ ਰੱਖੇ ਨੇ। ਉਹ ਸਾਰੇ ਰੱਖੇ ਅਸੀਂ ਕੋਈ ਅੰਜਮ ਗਿੱਲ ਥੋੜੀ ਆ। ਤੇ ਚੋਰੀ ਇਹ ਡੰਗਰ ਨੇ ਆ ਫੜਨਾ ਮੋਬਾਈਲ ਯਾਰ ਕਰ ਲੈ ਨਾਲੇ ਪਤਾ ਲੱਗੇ ਟੋਪੀ ਪਾਈ ਆ ਸਿਰ ਤੇ ਰੋਜਾ। ਉੱਤੇ ਆਪਾਂ ਟੋਪੀ ਦੇ ਉੱਤੇ ਮੇਰੇ ਬਾਬੇ ਵਾਕੋ ਆਪਾਂ ਆ ਵੀ ਕਰ ਲੈਨੇ। ਆਲਾ ਹੁਣ ਪਛਾਣਿਆ ਜਾਂਦਾ ਦੁੱਖ ਮੁੱਕ ਗਿਆ ਹੁਣ ਪਛਾਣਿਆ ਜਾਂਦਾ ਤੂੰ। ਤੇ ਚੋਰੀ ਡੰਗਰ ਲਿਆਉਂਦੇ ਆਪਾਂ ਮੱਝਾਂ ਲਿਆਉਂਦੇ ਆ ਹਾਂਜੀ ਤੇ ਤੋਕੜਾਂ ਲਿਆ ਕੇ ਸਾਂਭ ਕੇ ਤੇ ਫਿਰ ਗਾਂ ਵੇਚਦੇ ਸੇਲ ਕਰ ਦਈਦੀ। ਇਹ ਨਾ ਭਾਈ ਜਾਨ ਪਹਿਲੇ ਅਸੀਂ ਮੱਝਾਂ ਰੱਖੀਆਂ ਸੀ ਅਸੀਂ ਦੁੱਧ ਵੇਚਦੇ ਸੀ। ਦੁੱਧ ਦੇ ਵਿੱਚ ਤੇ ਕੋਈ ਸ਼ੈ ਨਹੀਂ ਬਚਦੀ। ਘਰ ਦੁੱਧ ਪੀ ਲਓ ਤੇ ਵੰਡੇ ਵਾਲਿਆਂ ਨੂੰ ਪੈਸੇ ਦੇ ਲਓ ਬਸ ਇਹੀ ਹੈ। ਜਿਹੜੀਆਂ ਪੈਲੇ 'ਚ ਪੱਠੇ ਪੁੱਠੇ ਬੀਜੇ ਨੇ ਉਸ ਦੁੱਧ ਰੱਖਣੀਆਂ ਤੇ ਕੋਈ ਇਨਕਮ ਨਹੀਂ ਸੀ ਆ। ਫਿਰ ਅਸੀਂ ਨਾ ਮੱਝਾਂ ਕੁਛ ਲਿਆ ਕੇ ਮੰਡੀਆਂ ਤੋਕੜਾਂ ਪਹਿਲਾਂ ਝੋਟੀਆਂ ਲਿਆਂਦੇ ਸੀ। ਪਹਿਲਾਂ ਝੋਟੀਆਂ ਲਿਆ ਕੇ ਉਹ ਸੇਲ ਕਰਨੀਆਂ ਸਭ ਤੋਂ ਪਹਿਲਾਂ ਲਿਆਂਦੀਆਂ ਸੀ ਨਿੱਕੀਆਂ ਨਿੱਕੀਆਂ ਕੱਟੀਆਂ ਕਿ ਕੱਟੀਆਂ ਲਿਆਂਦੀਆਂ ਕੱਟੀਆਂ 'ਚ ਪੈਸੇ ਹਾਂ ਉਹ ਸਾਲ ਉਹਨਾਂ ਨੂੰ ਪੱਠੇ ਪਾਈ ਗਏ ਓਡੀਆਂ ਦੀਆਂ ਓਡੀਆਂ ਸੀ ਵੇਚ ਕੇ ਫਿਰ ਵੱਡੀਆਂ ਲੈਂਦੀਆਂ। ਅਸੀਂ ਕਿਹਾ ਵੱਡੀਆਂ ਲਿਆਂਦੀਆਂ ਤੇ ਉਹ ਗੱਭਣ ਹੋਈਆਂ ਸਾਲ ਬਾਅਦ ਜਦੋਂ ਤਿਆਰ ਹੋਈਆਂ ਉਹ ਇੰਨਾ ਕੋ ਦੁੱਧ ਲਾਣ ਵਿੱਚ ਕਈ ਪਿੱਛਾ ਮਾਰਨ ਲੱਗ ਗਈਆਂ ਤੇ ਵਿੱਚੋਂ ਕਈ ਬੱਚੇ ਨਾ ਲੈਣ ਪਹਿਲੇ ਨਾ ਬੱਚੇ ਭੁੱਲ ਜਾਂਦੀਆਂ ਕਈ ਪਿੱਛਾ ਬਹੁਤ ਮਾਰਦੀਆਂ ਭਾਰ ਬਹੁਤ ਪਾਉਂਦੀਆਂ। ਫਿਰ ਅਸੀਂ ਕਿਹਾ ਯਾਰ ਇਹ ਕੰਮ ਤੇ ਨਹੀਂ ਠੀਕ ਆ। ਮੇਰੀ ਸੁਜੈਸ਼ਨ ਹੈ ਉਹਨਾਂ ਲੋਕਾਂ ਨੂੰ ਜਿਹੜਾ ਇਹ ਲੋਕ ਇਹ ਕੰਮ ਕਰਦੇ ਨੇ ਝੋਟੀਆਂ ਲਿਆਂਦੇ ਨੇ ਪਾਲਦੇ ਨੇ ਕਿ ਝੋਟੀਆਂ ਜਿਹੜੀਆਂ ਉਹ ਬੰਦੇ ਨੂੰ ਬੜਾ ਕੁਝ ਸਿਖਾਉਂਦੀਆਂ ਨੇ ਕਿ ਸਾਨੂੰ ਨਾ ਪਾਓ। ਫਿਰ ਅਸੀਂ ਲਿਆਂਦੀਆਂ ਇੱਕ ਸੂਆ ਸੂਈਆਂ ਦੋ ਸੂਆ ਸੂਈਆਂ ਵੱਡੀਆਂ ਮੱਝਾਂ ਜਿਹੜੀਆਂ ਥੱਲੋਂ ਚੰਗੀਆਂ ਵੱਡੀਆਂ ਬਣਨ ਵੱਡੀਆਂ। ਫਿਰ ਉਹ ਅਸੀਂ 3-4 ਸਾਲ ਜ਼ਾਇਆ ਕਰਕੇ ਇਹ ਜਿਹੜਾ ਕੰਮ ਸੀ ਆਪਣਾ ਸਟਾਰਟ ਕੀਤਾ ਸੀ ਤੇ ਫਿਰ ਜਾ ਕੇ ਕਿਤੇ ਸੂਤ ਆਇਆ ਪਿਛਲੇ ਸਾਲ ਦਾ। ਹੁਣ ਬੜਾ ਸਵਾਦ ਆ ਰਿਹਾ। ਹੁਣ ਸਵਾਦ ਮਤਲਬ ਹੁਣ
ਡੰਗਰ ਪੂਰਾ ਮੱਝ ਤਿਆਰ ਕਰਕੇ ਤੇ ਮਾਸ਼ਾਅੱਲਾ ਦੇਖੋ ਹਾਂਜੀ ਸੇਬੀ ਨਾਲੋਂ ਵੀ ਤਵੱਜੋ ਨਾਲ 2 ਲੱਖ ਦੇ ਜਾਂਦੀ ਮੱਝ ਇਹ ਸਾਰੀ ਦਿਹਾੜੀ ਨੂੰ ਪਤਾ ਨਾ ਪੱਠੇ ਪਾਣੇ ਨੇ ਮੈਂ ਕਿਹਾ ਰੁਪਿਆ 2 ਲੱਖ ਦੇ ਜਾਂਦੀ ਮੱਝ ਇੱਕ ਭਾਈਜਾਨ ਮੱਝ ਆਪਣਾ ਅੱਧ ਛੱਡੇ ਦਿਓ ਮੱਝ ਆ ਮਤਲਬ ਜੇ 4 ਲੱਖ ਦੀ ਆਈ ਤੇ 8 ਲੱਖ ਦੀ ਵਿਕਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ 8 ਲੱਖ ਦੀ ਵੇਚਣੀ ਹੈ ਅੱਗੋਂ ਜਿਹੜੀ ਤੁਸੀਂ 4 ਦੀ ਲਿਆਂਦੀ ਉਹ ਵੀ ਤੁਹਾਨੂੰ 6 ਦੀ ਲੱਭਣੀ ਲੱਭਣੀ ਤੁਸੀਂ ਇਹ ਨਾ ਸੋਚੋ ਕਿ ਜਿਹੜੀ 4 ਦੀ ਲਈ ਉਹ 8 ਦੀ ਵਿਕਦੀ ਪਈ ਹੈ ਤੁਸੀਂ ਇਹ ਸੋਚੋ ਕਿ ਮੈਂ 8 ਦੀ ਵੇਖ ਕੇ ਅੱਗੋਂ ਕਿੰਨੇ ਦੀ ਲੈ ਰਿਹਾ ਅੱਗੋਂ ਕਿੰਨੇ ਦੀ ਲੈ ਰਹੇ ਆ ਗੱਲ ਬਿਜ਼ਨਸ ਮਾਈਂਡ ਦੇ ਮੈਨੇਜਮੈਂਟ ਦਾ ਬਿਜ਼ਨਸ ਮੈਨੇਜਮੈਂਟ ਤੇ ਹੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਬੰਦੇ ਬੜੇ ਖੁਸ਼ ਹੋ ਜਾਂਦੇ ਨੇ ਲੋ ਜੀ 4 ਦੀ ਲਿਆਂਦੀ ਸੀ 8 ਦੀ ਵੇਚੀ ਤੇ ਅੱਗੋਂ ਉਹਨੂੰ ਵੇਚ ਕੇ ਤੇ ਲਿਆਣੀ ਲਿਆਣੀ ਹੈ ਜੇ ਫੇਰ 6 ਦੀ ਆਈ ਬੱਚਿਆ ਤਾਂ 2 ਹੀ ਬੱਚਿਆਂ ਤੋਂ 2 ਹੀ ਤੇ ਇਨਕਲੂਡ ਜਿਹੜੀ ਤੁਹਾਡੀ ਮਿਹਨਤ ਹੈ ਹਾਂਜੀ ਜਿਹੜਾ ਤੁਹਾਡਾ ਪੱਠਾ ਤੁਹਾਡਾ ਖਰਚਾ ਫਿਰ ਇਹਨਾਂ ਦੀਆਂ ਬੰਦਾ ਆਪਣੇ ਵੱਢਦਾ ਪਿਆ ਪੱਠੇ ਨਾ ਹਾਂਜੀ ਅਵੇ ਇਹ ਜ਼ਮੀਨ ਆਪਣੀ ਆ ਉਹ ਸਾਹਮਣੇ ਜਿਹੜੇ ਕਿੱਕਰ ਲੱਗੇ ਨਾ ਉਹ 5 ਕਿੱਲਿਆਂ ਦਾ ਪਲਾਟ 55 ਕਿੱਲੇ ਜ਼ਮੀਨ ਆ ਮਤਲਬ ਦਿਨ ਰਾਤ ਜਿਹੜਾ ਹੈ ਨਾ ਬੰਦੇ ਮੈਂ ਤਾਂ ਵੇਨਾ ਪੱਠੇ ਵੱਢਦੇ ਰਹਿੰਦੇ ਪਰ ਕੰਮ ਜੋ ਇਹ ਹੀ ਹੋਇਆ ਨਾਲ ਕੰਮ ਅਸੀਂ ਬਾਬੇ ਕਾਇਦ ਦਾ ਜਿਹੜਾ ਫਰਮਾਨ ਹੈ ਉਹ ਸੱਚ ਕਰਨ ਆਏ ਆ ਕਾਮ ਹੋਰ ਕੰਮ ਸਾਮਾ ਰਾਮੇ ਸਾਹਿਬ ਪਹੁੰਚ ਗਏ ਨੇ ਜੀ ਮਾਸ਼ਾਅੱਲਾ ਅਸੀਂ 1.5 ਘੰਟਾ ਹੋ ਗਿਆ ਤੁਹਾਡਾ ਉਧਰ ਖੜੇ ਇੰਤਜ਼ਾਰ ਕਰਦੇ ਆ ਜਨਾਬ ਇਧਰੋਂ ਦੀ ਆਉਣਾ ਵਾ ਇਹ ਜਨਾਬ ਹੁਣ ਇੱਧਰ ਆ ਕੇ ਪਿੱਛੇ ਮੈਂ ਇੱਧਰ ਦੀ ਸਾਡਾ ਵਲੌਗ ਵੀ ਪੂਰਾ ਕੀਤੀ ਕਿ ਆਪਣਾ ਕੰਮ ਸਟਾਰਟ ਕਰ ਲਿਆ ਇਹ ਇੱਧਰ ਦੀ ਆ ਕੇ ਜਨਾਬ ਆਪਣੀ ਪੂਰੀ ਦੁਕਾਨਦਾਰੀ ਕੀਤੀ ਖੜੇ ਆ ਨਹੀਂ ਉਹ ਮੇਰਾ ਰੂਟ ਇੱਧਰ ਹੈ ਉਹ ਇਧਰੋਂ ਆਇਆ ਮੈਂ ਐਂ ਦੀ ਉਤਰਿਆ ਹੁਣੇ ਮੇਰੇ ਵਿੱਚੋਂ ਦੀ ਆ ਜਾਂਦੇ ਨੇ ਸਾਨੂੰ ਮੈਨੂੰ ਤਕਰੀਬਨ 25 ਕਿਲੋਮੀਟਰ ਇੱਥੋਂ 18-19 ਮਿੰਟ ਲੱਗੇ ਨੇ ਇੱਥੇ ਤੱਕ ਪਹੁੰਚਦਾ ਆਰਾਮ ਨਾਲ ਘਰੋਂ ਵੈਰੀ ਗੁੱਡ ਲੱਗੇ ਹੀ ਆ ਬਈ ਲੱਗੇ ਸਾਡੇ ਲਾਗੇ ਤੇ ਮਿਲਦੇ ਫਿਰ ਅਸੀਂ ਸਾਲ ਸਾਲ ਬਾਅਦ ਉਹ ਵੀ ਕਿਤੇ ਕੋਈ ਮੌਕਾ ਮੇਰਾ ਹੈ ਜੀ ਦੂਜੀ ਵਾਰੀ ਆਇਆ ਨਾ ਮੈਂ ਦੂਜੀ ਵਾਰੀ ਆਇਆ ਪਹਿਲੀ ਵਾਰੀ ਆਏ ਸੀ ਜਦੋਂ ਭਾਜੀ ਆਏ ਸੀ ਕੀ ਨਾਂ ਸੀ ਰੌਣੀ ਸਾਹਿਬ ਗੁਰਪ੍ਰੀਤ ਮਲਕੀਤ ਰੌਣੀ ਸਾਹਿਬ ਤੇ ਗੁਰਪ੍ਰੀਤ ਭੰਗੂ ਬੀਬੀ ਰੋਣੀ ਸਾਹਿਬ ਦਾ ਨਾਂ ਨਹੀਂ ਤੂੰ ਭੁੱਲਦਾ ਚਲਿਏ ਹੁਣ ਅਸੀਂ ਆ ਗਏ ਇੱਧਰ ਜਿੱਧਰ ਇਫਤਾਰੀ ਬਣਦੀ ਪਈ ਆ ਪਿੰਡਰ ਸਾਹਿਬ ਉਧਰ ਨਿਸ਼ਾਨੀਆਂ ਲਵਾਉਂਦੇ ਪਏ ਨੇ ਆਪਣੇ ਨਵੇਂ ਡੇਰੇ ਦੀਆਂ ਨੀਆਂ ਦੀਆਂ ਨਹੀਂ ਰਖਾ ਰਹੇ ਨਹੀਂ ਆ ਨੰਬਰਦਾਰ ਇੱਧਰ ਆ ਜੀ ਸਾਹਮਣੇ ਮਾਰ ਕੇ ਸਾਹਮਣੇ ਮਾਰਦੇ ਨੇ ਕੈਮਰਾ ਭਾਊ ਸੁੱਤਾ ਰਹੀ ਤੇਰੀ ਮਿਹਰਬਾਨੀ ਛੇੜੀ ਨਾ ਸਾਨੂੰ ਅਸੀਂ ਤੈਨੂੰ ਨਹੀਂ ਛੇੜਦੇ ਤੂੰ ਸਾਨੂੰ ਨਾ ਛੇੜੀ ਆ ਫੜੀ ਯਾਰ ਮੈਂ ਨੰਬਰਦਾਰ ਨੂੰ ਮਿਲਣਾ ਯਾਰ ਭਾਈ ਠੀਕ ਹੈ ਹੋਰ ਸੇ ਠੀਕ ਹੈ ਹੋਰ ਨਹੀਂ ਵਾਓ ਅੱਗੇ ਜ਼ਰਾ ਮੇਰਾ ਲੇਲਾ ਪਿੰਡਰ ਉਦੋਂ ਕਹਿੰਦਾ ਸੀ ਨਾ ਆਪਾਂ ਲੇਲਾ ਲਿਆਉਣਾ ਪਿਆ ਵੇਖ ਮਾਸ਼ਾਅੱਲਾ ਲੇਲਾ ਸੀਖਾਂ ਤੇ ਚੜਿਆ ਪਿਆ ਨੰਬਰਦਾਰ ਸਾਹਿਬ ਤੁਸੀਂ ਬਣਾ ਰਹੇ ਹਾਂਜੀ ਨਹੀਂ ਉਹ ਤਾਂ ਤੁਹਾਡਾ ਨੰਬਰਦਾਰ ਨਾਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ ਪਿਆ ਚਲੋ ਮਿਹਰਬਾਨੀ ਜਿਹੜੇ ਭਰਾ ਯਾਦ ਰੱਖ ਗਏ ਨੇ ਹਾਂ ਨਹੀਂ ਕਿ ਭਾਵ ਨਹੀਂ ਬਣਾਉਂਦਾ ਹੁੰਦਾ ਵੀਡੀਓ ਬਣਾਉਂਦੇ ਸੀ ਨਾ ਤੁਸੀਂ ਪਹਿਲਾਂ ਤੇ ਇਹ ਵੀ ਬਣਾਈ ਦੀ ਬਣਾਉਂਦੇ ਲਾਈ ਦੀ ਇਹ ਗਾਣੇ ਛਾਣੇ ਵਾਲੇ ਬਣਾਉਂਦੇ ਨੇ ਉਹ ਸਾਡਾ ਉਂਝ ਹੀ ਹੁਣ ਵਲੌਗ 'ਚ ਰੋਜ਼ ਆਈਦਾ ਜਿਹੜੇ ਵੇਂਦੇ ਮੁੰਦੇ ਨੇ ਉਹਨਾਂ ਦੀ ਮਿਹਰਬਾਨੀ ਪਿਆਰ ਕਰਦੇ ਨੇ ਯਾਦ ਰੱਖਦੇ ਨੇ ਉਹ ਇੰਜੀ ਪਤਾ ਕਿ ਸਾਰਿਆਂ ਨੂੰ ਪਤਾ ਕਿ ਨੰਬਰਦਾਰ ਸਿਰ ਤੇ ਨੰਬਰਦਾਰੀ ਹੈ ਵਕਾਰ ਤਾਂ ਆਪਣੇ ਵਾਂਗੂ ਬਸ ਇੰਜਨ ਕਰਨ ਵਾਲਾ ਹੀ ਹੈ ਨਹੀਂ ਜੀ ਉਹ ਵੀ ਸਾਰਾ ਕੁਝ ਕਰਦਾ ਨੰਬਰਦਾਰ ਦਾ ਕੰਮ ਇਹ ਹੁੰਦਾ ਕੰਮ ਸ਼ਮ ਕਹਿਣਾ ਆਰਡਰ ਲਾਣਾ ਆਰਡਰ ਲਾਣਾ ਬੜੀ ਕਰਨਾ ਦੀ ਹੈ ਹਾਂਡੀ ਹੁੰਡੀ ਬਣਾ ਲਈ ਦੀ ਅਸੀਂ ਦੀ ਹਾਂਡੀ ਮਾਸ਼ਾਅੱਲਾ ਲੱਗ ਕਰਕੇ ਵਿਖਾ ਯਾਰ ਜ਼ੂਮ ਕਰਕੇ ਇਹ ਇੱਥੇ ਬੱਕਰਾ ਬਣਦਾ ਪਿਆ ਇਧਰ ਕੀ ਜਰੀ ਇੱਧਰ ਕਾਟੇ ਵੱਢ ਦਾ ਸਮਾਨ ਹਾਂਜੀ ਤੇ ਆ ਸੋਲੰਗ ਪੱਟਿਆ ਪਿਆ ਡੰਗਰਾਂ ਹੇਠੋਂ ਉਹ ਨਾ ਭਾਈ ਟੋਏ ਟਿੱਬੇ ਬਣ ਗਏ ਸੀ ਅੱਛਾ ਉਹ ਧਿਆਨ ਦੇ ਦਰਮਿਆਨਾ ਮੌਸਮ ਹੀ ਉਧਰ ਮਾਰ ਰਾਤ ਰਹਿ ਲੈਂਦਾ ਹਾਂ 2-4 ਦਿਨ ਦੇ ਵਿੱਚ ਇਹਨੂੰ ਸੈਟਲਮੈਂਟ ਕਰ ਲਈ ਹੈਗਾ ਗਰਮੀ ਆ ਜਾਣੀ ਫਿਰ ਮਾਲ ਦਿਨ ਚ ਉਧਰ ਨਹੀਂ ਰਿਹਾ ਕਰਨਾ ਦਿਨ ਉਧਰ ਨਹੀਂ ਜਾ ਕਰਨਾ ਹਾਂ ਤੇ ਇਹਨੂੰ ਪੱਟ ਕੇ ਤੇ ਸਾਰਾ ਥੱਲੇ ਭਲ ਛਲ ਪਾ ਕੇ ਤੇ ਬਰਾਬਰ ਕਰੋਗੇ ਪਾ ਕੇ ਨਾ ਹਾਂ ਕੱਸੂ ਹਾਂਜੀ ਹਾਂ ਹਾਂ ਚੱਲਾ ਕੀਤਾ ਇਹਨੂੰ ਸੈਟਲਮੈਂਟ ਕਰ ਦਿਓ ਸੈਟਲਮੈਂਟ ਕਰਨੇ ਆ ਫਿਰ ਇਹ ਵੇ ਕਿ ਫਿਰ ਕੋਈ 10 ਸਾਲ ਲੰਘ ਜਾਣਗੇ ਹਾਂ 10 ਅੱਗੇ 10 ਸਾਲ ਲੰਘ ਗਏ ਨੇ 2015 ਚ ਲਾਇਆ ਸੀ ਅੱਛਾ ਸਿੱਧਾ ਕੀਤਾ ਸੀ ਅੱਛਾ ਉਹ ਮੈਂ ਵੇਂਦਾ ਬਾਬਾ ਫਰੀਦ ਬੰਪਰ ਮੇਕਰ ਹਾਂਜੀ ਇਹ ਤਾਂ ਜੜ੍ਹਾਂ ਵਾਲੇ ਆ ਹਾਂਜੀ ਮੇਰੇ ਸ਼ਹਿਰ ਹਾਂਜੀ ਤੇ ਤੁਸੀਂ ਆਏ ਜੇ ਅਗਲੇ ਦਿਨ ਮੈਂ ਤੁਹਾਡਾ ਵਲੌਗ ਵੀ ਵੇਖਿਆ ਦੱਸਿਆ ਹੀ ਕੋਈ ਨਹੀਂ ਲਾਗੇ ਤਾਂ ਆਪਣਾ ਪਿੰਡ ਹੈ ਅੱਛਾ ਹਾਂ ਆ ਜਿਹੜਾ ਸਰਵਿਸ ਰੋਡ ਹੈ ਨਾ ਜੀ ਜੀ ਇਹ ਸਿੱਧਾ ਆਪਣੇ ਉੱਥੇ ਪਿੰਡ ਜਾਂਦਾ ਤਕਰੀਬਨ ਮੈਂ 18-19 ਮਿੰਟਾਂ 'ਚ ਪਹੁੰਚ ਗਿਆ ਇੱਥੇ ਚਲੋ ਹੁਣ ਜਿੱਦਾਂ ਆਏ ਇਨਸ਼ਾਅੱਲਾ ਜ਼ਰੂਰ ਹਾਂ ਕੋਈ ਚੱਕਰ ਨਹੀਂ ਠੀਕ ਹੋ ਗਿਆ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ ਹੈ ਚੋਰ ਸਾਹਿਬ ਵਕਾਰ ਹਾਂਜੀ ਆ ਬਾਜੀ ਵੀ ਡਾਉਂਦਾ ਹੁੰਦਾ ਨਹੀਂ ਉਹ ਦੇਖ ਇੱਕ ਲੱਤ ਵਾਲਾ ਕਬੂਤਰ ਇੱਕ ਅੱਖ ਵਾਲਾ ਇੱਕ ਲੱਤ ਵਾਲਾ ਇੱਕ ਲੱਤ ਵਾਲਾ ਉਹ ਬੈਠਾ ਦੂਜੇ ਨੰਬਰ ਤੇ ਬੈਠਾ ਯਾਰ ਮੈਨੂੰ ਹਾਲ ਹਾਂ ਚਿੱਟਾ
ਅੱਛਾ ਭਾਈ ਕੋਲ ਹੈ ਆ 1 ਲੱਖ ਵਾਲਾ ਜੀ ਉਹ ਲੈ ਕੀ ਕਰਨਾ ਸਾਹਮਣੇ ਖੜਾ ਆ ਕੀ ਕਹਿਣ ਦੇ ਚੋਰ ਸਾਹਿਬ ਨਹੀਂ ਉਹ ਬੰਦੇ ਨੇ ਪੁੱਛਿਆ ਪਾਣੀ ਅੱਲਾ ਦੇ ਬੰਦਿਆ ਵੇ ਤੁਹਾਡੀ ਸੇਵਾ ਦੇ ਵਿੱਚ ਫਨ ਆਪ ਲੱਗਾ ਹੈ ਸਵੇਰ ਦਾ ਪੱਠੇ ਪਾ ਰਿਹਾ ਤੇ ਹੁਣ ਨੂੰ ਸਮਾਨ ਲਿਆ ਰਿਹਾ ਐ ਫਨੀ ਸੁਣਾ ਰੱਖਣਾ ਭਾਜੀ ਗਵਾਂਢੀਆਂ ਦੀ ਬ੍ਰੇਕ ਤੋਂ ਤਾਂ ਨਹੀਂ ਚੱਕ ਲਿਆ ਐ ਦੀ ਕੰਨੇ ਅੱਛਾ ਹੋਰ ਕੋਈ ਮਰੇ ਕੋਈ ਜੀਵੇ ਰਮਤਾ ਕੋਲ ਪਤਾ ਸਾਪੀ ਵੇ ਕੁੱਤਾ ਸੁੱਤਾ ਜੀ ਕੁੱਤਾ ਨੂੰ ਕੋਈ ਪਰਵਾਹ ਨਹੀਂ ਕੋਲੇ ਬੱਕਰਾ ਪੱਕ ਲਿਆ ਰੋਲੇ ਪੈ ਰਹੇ ਨੇ ਹੈ ਕਿੱਦਾਂ ਪੈ ਰਿਹਾ ਉਹਨੂੰ ਕੋਈ ਪਰਵਾਹ ਨਹੀਂ ਉਹਨੂੰ ਪਰਵਾਹ ਮੰਨਣੇ ਉਹ ਤਾਂ ਵਿਚਾਰਾ ਆਰਾਮ ਸਮਾਨ ਆਉਣਾ ਸ਼ੁਰੂ ਹੋ ਗਿਆ ਜੀ ਆ ਗਿਆ ਸਮੋਸੇ ਪਕਾਰ ਕਹਿੰਦਾ ਪਾਣੀ ਆਲੂ ਕਰਾ ਕੇ ਤੇ ਕਿੰਨਾ ਹੱਡੀ ਭਰੀ ਖੀਰ ਵੀ ਆ ਗਈ ਲੱਗੇ ਕਰੀ ਬਿਸਮਿਲ੍ਲਾ ਕਰਾ ਮਾਸ਼ਾਅੱਲਾ ਘਰ ਦੇ ਦੁੱਧ ਦੀ ਮਾਸ਼ਾਅੱਲਾ ਘਰ ਦੇ ਦੁੱਧ ਦੀ ਹੈ ਦੁੱਧ ਤਾਂ ਫਿਰ ਇਹਨਾਂ ਦਾ ਆਪਦੇ ਘਰ ਦੇ ਖੁੱਲ ਗਿਆ ਥੋੜਾ ਟਾਈਮ ਰਹਿ ਗਿਆ ਹਰ ਚੀਜ਼ ਕੇ ਦੇਸੀ ਵੀ ਹੈ ਖੁੱਲੇ ਚਾਚਾ ਗਫੂਰ ਕੀ ਹਾਲੇ ਆਇਆ ਵੱਡਾ ਮਾਫੀਆ ਚਟਣੀ ਕੀ ਟਾਈਮ ਹੋ ਵਕਾਰ ਤੁਹਾਡੇ ਡੇਰੇ ਆਵਾਜ਼ ਵੀ ਆਉਂਦੀ ਬਾਂਗ ਦੀ ਕਿ ਨਹੀਂ ਆਂਦੀ ਮੇਰਾ ਹੈ ਹੋ ਗਏ ਖੁੱਲ ਗਿਆ ਤੇ ਮੈਂ ਕਹਿ ਰਿਹਾ ਵੀ ਸਾਡੇ ਪਿੰਡ ਬਾਈਆਂ ਦੇ ਖੁੱਲਦਾ ਤੁਸੀਂ ਕਿਹਾ ਨਹੀਂ ਸਾਡੇ ਪਿੰਡ 24 ਦੇ ਖੁੱਲ ਮੈਂ ਤੇ ਘਰੇ ਉਂਝ ਲੱਗੇ ਬਾਈ ਹੋ ਗਿਆ ਸੀ ਗੁਰੂ ਇੱਥੇ ਜ਼ਾਨਾਂ ਦੀ ਆਵਾਜ਼ ਆਣੀ ਹਾਂ ਚਲੋ ਠੀਕ ਆ ਖੁੱਲ ਗਿਆ ਜੀ ਖਜੂਰ ਦੇ ਮਾਰੇ ਖਜੂਰ ਦੇ ਜੀ 20 ਦੇ ਖੁੱਲਣਾ ਸਾਹਿਬ ਅੱਲਾਹੁ ਮਨੀ ਲੱਕ ਸੁਮਤ ਬਾਬੀ ਕਮਨ ਤੋਂ ਤਵੱਕਲ ਤੇ ਵਲਾ ਰਿਜ਼ਕੀ ਅਫਤਰ ਤੋਂ ਆਜੋ ਜੀ ਮਗਰ ਤੇ ਇਫਤਾਰੀ ਕਰ ਲਈ ਤੇ ਹੁਣ ਵੱਡੀ ਸਾਰੀ ਲਾਈਟ ਦੇ ਥੱਲੇ ਖਲੋ ਕੇ ਨਾ ਮੀਟਿੰਗ ਹੋ ਰਹੀ ਪਿੰਡਾ ਸਾਹਿਬ ਕੀ ਕਰ ਰਿਹਾ ਹੈ ਕੋਈ ਨਹੀਂ ਵੈਸੀ ਗੱਲਬਾਤ ਕਰਦੇ ਪਏ ਆ ਇਹ ਆਪਣੇ ਕੋਲ ਨੇ ਆਪਣੇ ਭਰਾ ਅੱਛਾ ਐਮ ਅਕਰਮ ਜ਼ਰੀਏ ਤੁਸੀਂ ਥੋੜਾ ਜਿਹਾ ਇੱਧਰ ਨੂੰ ਹੋਇਆ ਨਾ ਥੋੜੀ ਲਾਈਟ ਵਧੀਆ ਆਵੇਗੀ ਇਧਰੋਂ ਅੱਛਾ ਅੱਛਾ ਇੱਥੇ ਵੀ ਇੱਥੇ ਇਦਾਂ ਹੀ ਹੋਣਾ ਭਾਈ ਇਹ ਭਾਈ ਨਹੀਂ ਆ ਵੇਖੋ ਵਕਾਰ ਜਿਹੜੇ ਨੇ ਆਪ ਬਦਲ ਗਏ ਤੁਸੀਂ ਸਰ ਚਿੱਟੇ ਹੋ ਗਏ ਜੇ ਭਾਜੀ ਨਹੀਂ ਭਾਈ ਵਕਾਰ ਦੀ ਜਿੱਥੇ ਰੋਸ਼ਨੀ ਹੋਣੀ ਉੱਥੇ ਸਾਰਿਆਂ ਦੇ ਕਾਲੇ ਹੀ ਨਜ਼ਰ ਆਉਣੇ ਨਹੀਂ ਯਾਰ ਵੱਡੇ ਸਟਾਰ ਇਹ ਭਾਜੀ ਇਹ ਨਾ ਆਪਣੇ ਐਮ ਅਕਰਮ ਜ਼ਰੀ ਇੰਡਸਟਰੀ ਵਾਲੇ ਨੇ ਇਹਨਾਂ ਦੇ ਜ਼ਰੀਏ ਲਾਤ ਜਿਹੜੇ ਨੇ ਬਹੁਤ ਹੈਵੀ ਨੇ ਅਸੀਂ ਜਿਹੜੇ ਇਸਤੇਮਾਲ ਕਰਦੇ ਪਏ ਅੱਛਾ ਮਾਸ਼ਾਅੱਲਾ ਰੂਟਾ ਇਹਨਾਂ ਦਾ ਸਾਡੇ ਕੋਲ ਆਇਆ ਹੈ। ਉਸ ਤੋਂ ਬਾਅਦ ਰਾਈਸ ਪਲੱਡਰ ਕੱਦੂ ਵਾਲੀ ਹੱਲ ਜਿਹਨੂੰ ਆਸਾਨ ਲਫ਼ਜ਼ਾਂ 'ਚ ਕਹਿੰਦੇ ਆ ਜਿਹਦੇ ਪਿੱਛੇ ਸੁਹਾਗਾ ਨਹੀਂ ਬੰਨਣਾ ਪੈਂਦਾ ਉਹ ਆਪੀ ਸੁਹਾਗਾ ਫੇਰਦੀ ਆਂਦੀ ਹੈ ਨਾਲੇ ਪੈਲੀ ਵੀ ਵਾਈ ਜਾਂਦੀ। ਉਸ ਤੋਂ ਬਾਅਦ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਗਾਜਰਾਂ ਧੋਣ ਵਾਲੀ ਮਸ਼ੀਨ ਮਤਾਰਾ ਫੇਰਾਂ ਕਰਵਾਈ। ਇਹ ਮਾਨਾ ਵਾਲੇ ਇਹਨਾਂ ਦੀ ਦੁਕਾਨ ਹੈ ਵਰਕਸ਼ਾਪ ਸੋਰੀ ਦੁਕਾਨ ਕਹਿਤਾ ਮਾਸ਼ਾਅੱਲਾ ਬੜਾ ਲੰਬਾ ਚੌੜਾ ਕੰਮ ਹੈ ਹਰ ਤਰ੍ਹਾਂ ਦੇ ਜ਼ਰੀਏ ਲਾਤ ਬਣਾਉਂਦੇ ਨੇ ਜਦੀਦ ਦੌਰ ਤੇ ਪਿੱਛੇ ਜੇ ਇਹਨਾਂ ਨੇ ਸੁਪਰ ਸੀਡਰ ਜਿਹੜਾ ਉਹ ਸੁਪਰ ਸੀਡਰ ਅਸੀਂ ਵੀ ਲਿਆਂਦਾ ਇੱਕ ਸੁਪਰ ਸੀਡਰ ਫਸਟ ਟਾਈਮ ਕਣਕ ਗੱਡੀ ਉਹਦੇ ਨਾਲ ਐਤਕੀ ਸੁਪਰ ਸੀਡਰ ਨਾਲ ਅਸੀਂ ਨਾ ਉਹਨੂੰ ਦੋ ਹਿੱਸਿਆਂ 'ਚ ਕਰ ਦਿੱਤਾ ਵਿੱਚ ਸੁਪਰ ਸੀਡਰ ਦਾ ਰੂਡਾ ਵੱਖਰਾ ਕਰਤਾ ਤੇ ਉਹ ਦੂਸਰਾ ਵੱਖਰਾ ਤੁਸੀਂ ਅੱਡ ਕਰ ਦਿੱਤਾ ਉਹਨੂੰ ਉਹ ਜਿਹੜਾ ਕੰਬਾਈਨ ਹੀ ਜਿਹੜਾ ਸਾਡੇ ਕੋਲੇ ਨਾ ਉਹਦੇ 'ਚ ਤੁਸੀਂ ਰੂਟਾ ਕੱਢ ਕੇ ਜਦੋਂ ਕਣਕ ਬੀਜਣੀ ਕਣਕ ਬੀਜ ਲਓ ਅੱਗੇ ਪਿੱਛੇ ਰੂਟੇ ਦਾ ਕੰਮ ਕਰੋ ਯਾਰ ਇਹ ਤਾਂ ਬੜਾ ਵਧੀਆ ਮੈਂ ਆਪਦੇ ਪਤਰੇਰ ਨੂੰ ਲੈ ਕੇ ਆਉਣਾ ਉਹਨੂੰ ਬੜਾ ਚਾਅ ਹੈ ਸਰ ਉਹ ਤੁਸੀਂ ਵੇਖੋਗੇ ਇਨਸ਼ਾਅੱਲਾ ਤੁਹਾਨੂੰ ਬੜੀ ਜਿੱਦਤ ਵਾਲੀ ਚੀਜ਼ ਤੇ ਵੈਸੇ ਵੀ ਇਹਨਾਂ ਦਾ ਕੰਮ ਬਹੁਤ ਅੱਛਾ ਹੈ ਸਾਨੂੰ 2-3 ਸਾਲ ਹੋ ਗਏ ਇਹਨਾਂ ਨਾਲ ਚੱਲਦੇ ਮਾਸ਼ਾਅੱਲਾ ਬਹੁਤ ਹੀ ਅੱਛਾ ਇਹਨਾਂ ਦਾ ਕੰਮ ਚੱਲ ਰਿਹਾ ਫਿਰ ਚੀਜ਼ਾਂ 'ਚ ਕੰਪਲੇਨ ਕੋਈ ਨਹੀਂ ਹੈ। ਚੋਰੀ ਇਹ ਦੱਸ ਆਲੂਆਂ ਦਾ ਤੇਰਾ ਕੀ ਜ਼ੇਨ ਹੈਗਾ ਬੀਜੇ ਕਦੀ ਕਿ ਨਹੀਂ ਇੱਧਰ ਭਰਾਵਾ ਇੱਥੇ ਅਸੀਂ ਲਾਉਂਦੇ ਕਣਕ ਤੇ ਮੂੰਗੀ ਜੇ ਬਾਤਾ ਕਿਤੇ ਲਾ ਲਿਆ ਤੇ 2-3 ਕਿੱਲੇ ਕਮਾਦ ਲਾ ਲਿਆ ਮਾਲ ਵਾਸਤੇ ਉਸ ਤੋਂ ਬਾਅਦ 2-3 ਸਾਲ ਪਹਿਲਾਂ ਅਸੀਂ ਸਬਜ਼ੀ ਲਾਉਂਦੇ ਸੀ ਗੰਡੇ ਗੁੰਡੇ ਉਹਨਾਂ ਗੰਡਿਆਂ ਸਾਨੂੰ ਐਸਾ ਛਿੜਿਆ ਉਹ ਗੰਡੇ ਤੇ ਆਡੇ ਜੜਾਂ ਵਾਲੇ ਮੀਆਂ ਬਲਾਲ ਕੋ ਜਾਂਦੇ ਸੀ ਹਨਾ ਮੀਆਂ ਬਲਾਲ ਕੋ ਜਾਂਦੇ ਸੀ ਗੰਡੇ ਹਾਂਜੀ ਦੱਸਣ ਡਿਆ ਸੀ ਉਹ ਕਹਿੰਦਾ ਉਹਨਾਂ ਨੂੰ ਮਾਦਾਂ ਨੂੰ ਤੇ ਬੈਗ ਦੱਸਦਾ ਪਿਆ ਉਹ ਕਹਿੰਦਾ ਹੁਣ ਨਹੀਂ ਆਉਂਦੇ ਤੇ ਗੰਡੇ ਅਸੀਂ ਲਾਣੇ ਛੱਡ ਗਏ ਸਾਡਾ ਮਾਲਡਿੰਗਰ ਵਾਲਾ ਕੰਮ ਬੜਾ ਵਧੀਆ ਮਾਸ਼ਾਅੱਲਾ ਰੱਬ ਦਾ ਸ਼ੁਕਰ ਹੈ ਇਹ ਨਾ ਗੰਡੇ ਸਿਰਫ ਸਾਡੇ ਮੀਆਂ ਬਰਾਦਰਾਂ ਨੂੰ ਆਉਂਦੇ ਨੇ ਬਾਰੇ ਇਹ ਤੁਹਾਡੀ ਕੌਮੀ ਫਸਲ ਹੈ ਨਾ ਸਰ ਤੁਹਾਨੂੰ ਤਾਂ ਵੈਸੇ ਚਾਉਣੇ ਆਉਣੇ ਨੇ ਨਹੀਂ ਸਰ ਅਸੀਂ ਤੇ ਆ ਮੁਗਲ ਬਰਾਦਰੀ ਦੇ ਵਿੱਚ ਅੱਛਾ ਤੇ ਮੁਗਲ ਉਸਤਾਦ ਹਾਂਜੀ ਮੀਆਂ ਬਰਾਦਰਾਂ ਲੇਕਿਨ ਇਹ ਰਾਸ ਉਹਨਾਂ ਨੂੰ ਹੀ ਆਉਂਦੇ ਰਾਤ ਨੂੰ ਲੋ ਜੀ ਚਾਹ ਆ ਗਈ ਚਾਹ ਗੱਲਾਂ ਕਰਦੇ ਪਏ ਸੀ ਮੈਂ ਕਿਹਾ ਚਾਹ ਆਈ ਹੈ ਤੇ ਗੱਲ ਸੋਨੇ ਦਾ ਸੁਹਾਗਾ ਆ ਗਿਆ ਸੋਨੇ ਸੁਹਾਗਾ ਆ ਗਿਆ ਫੜੋ ਇਧਰੋਂ ਕਰੋ ਸ਼ੁਰੂ ਨੇ ਭੇਜੀ ਕਿ ਪਾਕਿਸਤਾਨ ਦੀ ਤਰਫੋਂ ਆਈ ਇਹ ਪੰਜਾਬ ਵੱਲੋਂ ਆਈ ਜੀ ਇਹ ਪੰਜਾਬ ਨੂੰ ਰਿਟਾਇਰ ਬੰਦੇ ਨੂੰ ਪਹਿਲਾਂ ਫੜਾਓ ਅੱਛਾ ਇਹ ਸਾਂਝੇ ਪੰਜਾਬ ਦੀ ਇਹ ਸਾਂਝੇ ਪੰਜਾਬ ਦੀ ਚਾਹ ਇਹ ਸਾਂਝ ਵਧਾਉਣ ਵਾਸਤੇ ਆ ਯਾਰ ਨਾ ਸਰਦਾਰ ਜੀ ਗੱਲ ਪਤਾ ਕੀ ਹੈ ਆਪਣੇ ਜਿਹੜੇ ਬੰਦੇ ਆ ਨਾ ਆਪਾਂ ਦੁੱਧ ਪੱਤੀ ਪ੍ਰੈਫਰ ਕਰਦੇ ਆ ਵੀ ਆਪੀ ਵੀ ਤੇ ਕੋ ਆਏ ਗਿਆ ਨੂੰ ਦੁੱਧ ਪੱਤੀ ਪਿਆਈਏ
ਸਰਦਾਰਾਂ ਨੂੰ ਦੁੱਧ ਪੱਤੀ ਦਈਏ ਨਾ, ਇਹ ਕਹਿ ਦਿੰਦੇ ਨੇ ਯਾਰ ਬਹੁਤ ਗਾੜੀ। ਨਹੀਂ ਥੋੜਾ ਪਾਣੀ ਪਾਉਂਦੇ, ਥੋੜਾ ਇਹਨੂੰ ਉਬਾਲਦੇ। ਮੇਰੇ ਅੱਬੂ ਆਂਦੇ ਨੇ ਉਹ ਕਾਦੀ ਚਾਹ ਹੈ, ਉਹ ਕਾਹਦੀ ਚਾਹ? ਕਾਵਾਂ ਦੇ ਅਥਰੂ ਨੇ। ਅਥਰੂ ਨੇ। ਉਹ ਜੀ ਕਹਿੰਦਾ ਦੁੱਧ ਥੋੜਾ ਪੀਣਾ, ਚਾਹ ਪੀਣੀ। ਨਹੀਂ ਸਰਦਾਰ ਜੀ, ਸਾਡਾ ਛੋ ਨਹੀਂ ਭਰੀਦਾ ਜਦੋਂ ਤੱਕ ਅਸੀਂ ਇਹੋ ਜੀ ਚਾਹ ਨਾ ਪੀਏ। ਨੀਰਾ ਦੁੱਧ ਸਾਨੂੰ ਮਾੜੀ ਚਾਹ ਦੇਣ ਲੱਗੇ ਆਪ ਬਿਸਤੀ ਪੀ ਰਹੇ। ਹਾਂ ਲੱਗਦਾ। ਆਪਣੇ ਮਿਲਾਂਗੇ ਕਿ ਨਹੀਂ? ਮਿਲਦੇ ਮੈਨੂੰ 26 ਨਹੀਂ ਜਾਣਾ? ਹਾਂਜੀ। ਕੀ ਪਤਾ ਉਸ ਤੋਂ ਪਹਿਲਾਂ ਚੱਕਰ ਲਾਹੌਰ ਲੱਗ ਹੀ ਜਾਵੇ। ਜਾਂ ਉਦਾਂ ਅਸੀਂ ਆਉਣਾ ਆ ਇੱਧਰ ਬੀਬੀ ਨੂੰ ਮਿਲਣ, ਤੇ ਸ਼ਾਇਦ ਉਧਰ ਨੂੰ ਸੋਮਵਾਰ ਗੇੜਾ ਕਰ ਜਾਈਏ। ਉਧਰ 5 ਮਿੰਟ ਫਿਰ ਮਿਲ ਜਾਵਾਂਗੇ। ਉਧਰ ਇੱਧਰ ਬੀਬੀ ਕਿੱਥੇ ਹੋ ਰਹੀ? ਇੱਥੇ ਗੁਲਕਾਰਾ ਸਾਹਿਬ ਹੀ ਠੀਕ ਹੈ, ਕੋਈ ਮਸਲਾ ਨਹੀਂ, ਜਦੋਂ ਮਰਜ਼ੀ ਆ। 5 ਮਿੰਟ ਦੀ ਬਹੁਤ ਮਿਹਰਬਾਨੀ ਹਜਰਾ ਸਾਹਿਬ, ਤੁਸੀਂ ਆਪਣਾ ਟਾਈਮ ਕੱਢ ਕੇ ਆਏ। ਬਹੁਤ ਬਹੁਤ ਸ਼ੁਕਰੀਆ। ਲਾਹੌਰ ਨੇ ਵੀ ਬਹੁਤ ਸੋਹਣਾ ਬਣਿਆ ਸੀ। ਪਿੰਡ ਦੇ ਇੱਕ ਉੱਥੇ ਬਣਾਈਓ ਹੁਣ। ਬਹੁਤ ਕਨੈਕਟ ਤੇ ਬਣਾਉਣਾ ਚਾਹੀਦਾ ਕਿ ਪਿੰਡਾਂ ਨੂੰ। ਅੱਛਾ ਤੂੰ ਬਿਆ, ਮੈਂ ਤੈਨੂੰ ਦੂਜਾ ਕੱਪ ਪਿਆਦਾ। ਦਿਨੇ ਆਉਣਾ, ਦਿਨੇ ਘਰ ਤੇ ਲਾਵਾਂ ਤੈਨੂੰ ਦੂਜਾ ਕੱਪ ਓਕੇ ਨੰਬਰ ਜੀ। ਦਿਨੇ ਆਵਾਂਗਾ ਮੈਂ। ਆਪਣਾ ਕੰਸਟਰਕਸ਼ਨ ਦਾ ਕੰਮ ਜਿਹੜਾ ਚੱਲ ਪਿਆ ਨਾ, ਰੱਬ ਖੈਰ ਰੱਖੇ, 3 ਮਹੀਨੇ ਲੱਗ ਕੇ ਬਣ ਜਾਣਾ ਤੇਰਾ ਆਪਣਾ ਘਰ। ਜਦੋਂ ਮਰਜ਼ੀ ਆ, ਬਿਹਤਰੀਨ ਨਿਜ਼ਾਮ ਹੋ ਜਾਏ। ਭਾਈ ਧਾਰ ਉਹਨਾਂ ਦੇ ਕਹਿਣ ਦਾ ਮਕਸਦ ਹੈ ਫਿਰ ਮਿਲਾਂਗੇ। ਫੇਰ ਮਿਲਾਂਗੇ ਧਾਰ ਚਾਹ। ਇਹ ਨਹੀਂ ਕਿ ਕੱਪ ਹੁਣੇ ਪਿਆ ਕੇ ਧਾਰ ਲਾ ਆਹੋ ਯਾਰ, ਮੈਂ ਤਾਂ ਧਾਰ ਲਾਉਂਦੇ ਆ ਭਰਾ ਹੈ ਆਪਣਾ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਸ਼ੁਕਰੀਆ ਤੁਹਾਡਾ। ਓਕੇ ਚਿੱਟੇ ਚਾਦਰੇ ਵਾਲੇ। ਓਕੇ ਬਾਜੀ। ਠੀਕ ਹੈ ਜੀ। ਅੱਲਾ ਦੇ ਹਵਾਲੇ। ਮੈਂ ਜਿੱਥੋਂ ਡੰਡੀ ਹੋਣਾ ਨਾਲ ਰੋਡ ਤੇ ਨਾ, ਮੋਟਰਵੇ ਲੋਕਾਂ ਵਾਸਤੇ, ਸਾਡੇ ਪਿੰਡਾਂ ਚ ਲੰਗੀ, ਸਾਡੇ ਵਾਸਤੇ ਨਹੀਂ ਹੈ। ਅਸੀਂ ਤਾਂ ਫਿਰ ਨਹੀਂ ਤੇ ਤੁਸੀਂ ਹੁਣ ਸ਼ੇਖੂਪੁਰੇ ਜਾਣਾ, ਤੇ ਤੁਸੀਂ ਵੀ ਤਾਂ ਮੋਟਰ ਜਾਣਗੇ। ਸ਼ੇਖੂਪੁਰੇ ਨਹੀਂ ਜਾਣਾ। ਹਾਂ ਅੱਛਾ, ਤੁਸੀਂ ਜੜਾਂ ਥੋੜੀ ਲੁੰਡੀਆਂ ਦੇ ਅਗਲੇ ਪਾਸੇ। ਹਾਂ ਠੀਕ ਹੈ ਜੀ। ਤੇ ਇਹਦੀ ਮੋਟਰ ਵਿੱਚ ਚੜ ਕੇ ਤੁਸੀਂ ਜੜਾਂ ਭਾਈ ਇਹ ਬੁੱਚੇ ਨੂੰ ਜਾ ਕੇ ਫਿਰ ਲੁੰਡੀਆਂ ਤੇ ਜਾਇਆ ਜੇ ਸਰਵਿਸ ਰੋਡ ਨਹੀਂ ਬਣਾ ਸਕਦੇ। ਹਾਂ ਸਰਵਿਸ ਰੋਡ ਦਾ ਹੈ। ਪੁੱਛੇ ਗਿਆ ਰੋਡ ਬਣ ਗਿਆ। ਮੁੱਛੇ ਕੀ ਵਾਲੀ ਰੋਡ ਬਹੁਤ ਸਾਫ਼ ਨਵਾਂ ਰੋਡ ਬਣਿਆ। ਉਹ ਵੀ ਸੋਹਣਾ ਰੋਡ ਹੈ, ਤੇ ਮੇਰਾ ਖਿਆਲ ਹੈ ਕਿ ਸੂਬੀ ਦੀ ਕੋਠੀ। ਵੇਖੋ ਜਿਹੜਾ ਸੋਰੇ ਆਂਦਾ ਇਹਨੂੰ ਪਤਾ ਜੇ ਕਿ ਬੜੀ ਚਾਹ। ਠੀਕ ਹੈ ਓਕੇ ਜਾਂਦਾ।